ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਜਿੱਥੇ ਹਾਜ਼ਰ ਹੋ ਵਸਦੇ ਰਹੋ। ਅਤੇ ਪਾਕਿਸਤਾਨ ਦੇ ਹਾਲਾਤ ਤੇ ਤੁਹਾਡੇ ਸਾਹਮਣੇ ਹੀ ਨੇ, ਸਿਆਸੀ ਹਾਲਾਤ ਵੀ ਤੁਹਾਡੇ ਸਾਹਮਣੇ ਨੇ। ਕੱਲ੍ਹ ਅਸੀਂ ਗੱਲ ਕਰ ਰਹੇ ਸਾਂ ਤਹਿਰੀਕ ਇਨਸਾਫ ਦੇ ਜਿਹੜੇ ਮੈਂਬਰ ਸੂਬਾਈ ਅਸੈਂਬਲੀ ਨੇ, ਸੂਬਾ ਖੈਬਰ ਪਖਤੂਨਖਵਾ ਦੇ, ਉਹਨਾਂ ਦੇ ਕੀ ਹਾਲਾਤ ਨੇ। ਲੇਕਿਨ ਪੰਜਾਬ ਵਿੱਚ ਰੋਜ਼ ਕੋਈ ਨਾ ਕੋਈ ਕੱਟਾ ਖੁੱਲ੍ਹਿਆ ਹੁੰਦਾ ਹੈ। ਉਹ ਸਿਆਸੀ ਕਦੀ ਕੱਟਾ ਖੁੱਲ੍ਹਦਾ ਹੈ, ਕਦੀ ਗੈਰ ਸਿਆਸੀ। ਹੁਣ ਇੱਕ ਨਵਾਂ ਅਜ਼ਾਬ ਪਿਆ, ਉਹ ਇਸਾਕ ਡਾਰ ਸਾਹਿਬ ਦੇ ਕੁਝ ਅਜ਼ੀਜ਼ ਅਤੇ ਬਹੁਤ ਹੀ ਕਰੀਬੀ ਜਿਗਰ ਦੇ ਗੋਸ਼ੇ, ਉਹ ਕਾਨੂੰਨ ਦੀ ਲਪੇਟ ਵਿੱਚ ਆਏ ਨੇ। ਇੱਕ ਇਹ ਮਸਲਾ ਉੱਥੇ ਸ਼ੁਰੂ ਹੋ ਗਿਆ ਅਤੇ ਹੁਣ ਪੂਰੀ ਸਕਰੀਨਾਂ ਉਹਦੇ ਉੱਤੇ ਮਸਲੇ 'ਤੇ ਲੱਗੀਆਂ ਨੇ। ਮਸਲਾ ਤੁਹਾਨੂੰ ਪਤਾ ਹੈ, ਚੋਈ ਸਾਹਿਬ ਕੋਲੋਂ ਅਸੀਂ ਪੁੱਛਾਂਗੇ ਉਹਦੀ ਕੀ ਰਿਹਾ। ਲੇਕਿਨ ਬਲੋਚਿਸਤਾਨ ਵਿੱਚ ਅੱਗ ਲੱਗੀ ਹੈ, ਜਲ ਰਿਹਾ। ਉੱਥੇ DGI SPR ਦੀ ਪ੍ਰੈਸ ਕਾਨਫਰੰਸ ਹੋ ਰਹੀ, ਫਿਰ ਵੀ ਇਹ ਮੀਡੀਆ ਉਸ ਤਰਫ ਨਹੀਂ ਆਉਂਦਾ। ਅਤੇ ਹਾਲਾਤ ਉੱਧਰ ਬਹੁਤ ਖ਼ਰਾਬ ਨੇ। ਅਤੇ ਇੱਧਰ ਇੱਕ ਸਕੈਂਡਲ ਦੇ ਪਿੱਛੇ ਪਏ ਨੇ। ਉਹ ਸਕੈਂਡਲ ਕੀ ਹੈ, ਅਤੇ ਇਹ ਵੀ ਵੇਖਾਂਗੇ ਕਿ ਇਹ ਅਦਾਲਤਾਂ ਸਾਡੀਆਂ ਕਰਦੀਆਂ ਕੀ ਨੇ। ਇਹ ਇਹਨਾਂ ਦੇ ਕੋਈ ਸਟੈਂਡਰਡ ਕੀ ਹੈ ਇਹਨਾਂ ਦਾ। ਇੱਕ ਅਦਾਲਤ ਆ ਕੇ ਫੈਸਲਾ ਕੁਝ ਦਿੰਦੀ ਹੈ, ਦੂਜੀ ਰਿਵਰਸ ਕਰ ਦਿੰਦੀ ਹੈ। ਇਹ ਕੀ ਮਾਮਲਾਤ ਨੇ। ਇਹ ਕੜਮਾਸਿਆ ਪਿਆ ਪਾਕਿਸਤਾਨ ਵਿੱਚ। ਸਿਆਸਤ ਤੋਂ ਇਲਾਵਾ ਵੀ ਬਾਹਰ ਵੀ ਬੜਾ ਕੜਮਾਸ ਪਿਆ। ਚੌਧਰੀ ਸਾਹਿਬ ਨੂੰ ਪੁੱਛਦੇ ਹਾਂ, ਇਸ ਕੜਮਾਸ ਵਿੱਚੋਂ ਕੋਈ ਸਾਨੂੰ ਕੋਈ ਚੰਗੀ ਜਿਹੀ ਖਬਰ ਕੱਢ ਕੇ ਦੇਣ, ਸਮਝਾਉਣ ਕਿ ਹੋ ਕੀ ਰਿਹਾ। ਚੌਧਰੀ ਸਾਹਿਬ ਪਹਿਲੇ ਤੇ ਡਾਰ ਸਾਹਿਬ ਆਓ ਨਾ। ਸਰ, ਉਹ ਰਾਣਾ ਸਾਹਿਬ ਦਾ ਕੇਸ ਤੇ ਹੁਣ ਹੋ ਗਿਆ ਪੁਰਾਣਾ, ਲੇਕਿਨ ਉਹਦੇ ਅਸਲ ਮੈਂ ਪ੍ਰੋਗਰਾਮ ਤੋਂ ਪਹਿਲਾਂ ਵੀ ਤੁਹਾਨੂੰ ਡਿਸਕਸ ਕੀਤਾ ਸੀ ਕਿ ਉਹਨੂੰ ਜ਼ਰਾ ਡਿਸਕਸ ਕਰੀਏ ਅੱਜ ਵਲੌਗ 'ਚ, ਕਿਉਂਕਿ ਉਹਦੇ ਕਈ ਐਂਗਲਸ ਨੇ ਜਿਹੜੇ ਨਾ ਉਹ ਮੀਡੀਆ ਨੇ ਉਹਦੇ ਉੱਤੇ ਗੱਲਬਾਤ ਨਹੀਂ ਕੀਤੀ। ਉਹ ਕੇਸ ਦੀ ਵੀ ਗੱਲ ਕਰਾਂਗੇ, ਨਾਲ ਕੈਬਨਿਟ ਰੀਸ਼ਫਲ ਦੀ ਵੀ ਉਹਦੇ ਨਾਲ ਗੱਲਾਂ ਕਨੈਕਟਡ ਨੇ, ਉਹ ਵੀ ਮੁੰਸਲਕ ਨੇ, ਉਹ ਵੀ ਕਰਾਂਗੇ। ਅਤੇ ਉਹ ਤੁਹਾਨੂੰ ਪਤਾ ਨਾ ਕਿ ਇੱਕ ਚੱਲ ਰਹੀ ਸੀ ਕਿ ਸ਼ਾਇਦ ਬਜਟ ਤੋਂ ਬਾਅਦ ਜਿਹੜੀ ਕਬੀਨਾ ਵਫਾਕੀ ਸੱਤਾ 'ਤੇ ਉਹ ਚੇਂਜ ਹੋ ਜਾਏ। ਉਹਦੇ 'ਚ ਇਸਾਕ ਡਾਰ ਸਾਹਿਬ ਦੀ ਵੀ ਤਬਦੀਲੀ ਦਾ ਇੱਕ ਚੱਲ ਰਿਹਾ ਸੀ ਕਿ ਸ਼ਾਇਦ ਨਕਵੀ ਸਾਹਿਬ, ਕਿਉਂਕਿ ਤੁਹਾਨੂੰ ਪਤਾ ਨਕਵੀ ਸਾਹਿਬ ਅੱਜ ਕੱਲ੍ਹ ਅੱਧੇ ਇੰਟੀਰੀਅਰ ਮਿਨਿਸਟਰ ਅਤੇ ਅੱਧੇ ਫੋਰਨ ਮਿਨਿਸਟਰ ਦਾ ਕੰਮ ਵੀ ਕਰ ਰਹੇ, ਜ਼ਿਆਦਾ ਫੋਰਨ ਮਿਨਿਸਟਰ। ਹਾਂਜੀ, ਹੁਣ ਵੀ ਅਮਰੀਕਾ ਹੋ ਕੇ ਆਏ ਨੇ ਅਤੇ ਬੜੀ ਮੁਲਾਕਾਤਾਂ ਉਹ ਕੀਤੀਆਂ ਨੇ। ਮੁਲਾਕਾਤ ਕੋਈ ਉਹਨਾਂ ਨੇ ਕੋਈ ਹੋਰ ਵੀ ਕੋਈ ਮੁਲਕ ਦੇ ਸਫੀਰ ਆਏ ਸਨ, ਉਹਨਾਂ ਨਾਲ ਵੀ ਕੀਤੀ। ਉਹਨਾਂ ਨੇ ਵੀ ਕੀਤੀਆਂ, ਸ੍ਰੀਲੰਕਨ ਸੀ, ਰਸ਼ੀਅਨ ਸੀ, ਬਿਲਕੁਲ ਚਾਈਨੀਜ਼ ਵੀ ਸੀ, ਆਪਣੇ ਜਿਹੜਾ ਉਹਨਾਂ ਦਾ ਵਜ਼ੀਰ ਦਾਖਲਾ ਉਹਨਾਂ ਨੇ ਕੀਤੀ। ਅੱਛਾ, ਇਸ ਦੌਰਾਨ ਲਾਹੌਰ ਤੋਂ ਤੁਹਾਨੂੰ ਪਤਾ ਕਿ ਕੁਝ ਦਿਨ ਪਹਿਲਾਂ ਖਬਰ ਆ ਗਈ ਕਿ 2 ਗੈਰ ਮੁਲਕੀ ਖਵਾਤੀਨਾਂ ਦਾ ਰੇਪ ਹੋਇਆ, ਉਹਨਾਂ ਨੂੰ ਅਗਵਾ ਹੋਇਆ। ਇੱਕ ਨੀਦਰਲੈਂਡ ਦੀ ਖਤੂਨ ਸੀ ਔਰ ਇੱਕ ਵੈਨਜ਼ੂਏਲਾ ਦੀ। ਇਹਦਾ ਇੱਕ ਬੜਾ ਅੰਦੋਨਾਕ ਵਾਕਿਆ ਸੀਗਾ ਕਿ ਇਸ ਤਰ੍ਹਾਂ ਪੂਰਾ ਡਿਪਲੋਮੈਟਿਕ ਸਤਹ 'ਤੇ ਸਾਡਾ ਪਾਕਿਸਤਾਨ ਦਾ ਜਿਹੜੀਆਂ ਕਾਮਯਾਬੀਆਂ ਸੀ ਸਮੇਟੀਆਂ, ਹੁਣ ਜਿਹੜੀਆਂ ਸਮੇਟ ਰਿਹਾ ਸੀ ਆ ਪੀਸ ਪ੍ਰੋਸੈਸ, ਅਮਰੀਕਾ, ਰਸ਼ੀਆ, ਈਰਾਨ, ਉਹ ਸਾਰਾ ਡਿਰੇਲ ਹੋਣ ਦਾ ਖਤਰਾ ਸੀ। ਕਿ ਉਹ ਸਾਡੀ ਇੱਕ ਡਿਪਲੋਮੈਟਿਕ ਐਂਬੈਰਸਮੈਂਟ ਜਿਹਨੂੰ ਅਸੀਂ ਕਹਿੰਦੇ ਹੋਣ ਦਾ ਚਾਂਸ। ਅਤੇ ਉਸ 'ਤੇ ਜ਼ਾਰਾ ਫਿਰ ਪੁਲਿਸ ਨੇ FIR ਦੇ ਦਿੱਤੀ। ਪਤਾ ਲੱਗਾ ਕਿ ਜਿਹੜੇ ਵਜ਼ੀਰ ਖਾਰਜਾ ਸਾਹਿਬ, ਉਹਨਾਂ ਦੇ ਨਵਾਸੇ ਵੀ ਉਹਦੇ 'ਚ ਅਹਿਮਦ ਰਜ਼ਾ ਡਾਰ ਸਾਹਿਬ ਸ਼ਾਮਲ ਨੇ, ਅਤੇ 4 ਹੋਰ ਬੰਦੇ। ਅਸਲ ਉਹ ਕ੍ਰਿਪਟੋ ਦਾ ਕੇਸ ਸੀਗਾ, ਅਤੇ ਉਹਨਾਂ ਨੇ ਉਹ ਰਿਕਵਰੀ ਦੇ ਵਿੱਚ ਕਰ ਲਿਆ। ਅੱਛਾ, ਹੁਣ ਮਸਲਾ ਹੈ ਕਿ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਵਾਕਿਆ ਹੁੰਦਾ, ਜਿਹੜੇ ਸਾਡੇ ਸਾਫੀ ਨੇ ਨਾ, ਜਿਹੜੇ ਹਕੂਮਤੀ ਵਾਹਨਾਂ ਦੇ ਢੋਲ ਵਜਾਉਂਦੇ ਨੇ, ਉਹ ਨਾਲ ਹੀ ਕੋਈ ਖਬਰ ਕੱਢ ਕੇ ਲਿਆਉਂਦੇ ਨੇ। ਪਹਿਲਾਂ ਤਾਂ ਮੈਂ ਉਸ 'ਤੇ ਗੱਲ ਕਰਾਂ। ਉਹ ਜਦੋਂ ਹੀ ਗੱਲ ਆਈ FIR ਦਿੱਤੀ, ਅਤੇ ਇੱਥੇ ਜਨਾਬ ਜਿਹੜੇ ਹਕੂਮਤੀ ਵਾਹਨਾਂ ਦੇ ਢੋਲ ਵਜਾਉਣ ਵਾਲੇ ਸਾਫੀ, ਉਹ ਕਹਿੰਦੇ ਜੀ ਕਿ ਪੁਲਿਸ ਨੇ ਮਰੀਮ ਨੂੰ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਅਹਿਮਦ ਰਜ਼ਾ ਡਾਰ ਆ ਵਜ਼ੀਰ ਖਾਰਜਾ ਦਾ ਨਵਾਸਾ, ਇਹਨਾਂ ਨੇ ਫੌਰੀ ਮਰੀਮ ਨਾਲ ਰਾਬਤਾ ਕੀਤਾ। ਮਰੀਮ ਨੇ ਕਿਹਾ ਟੇਕ ਐਕਸ਼ਨ। ਅੱਛਾ, ਅਤੇ ਨਾਲ ਹੀ ਐਕਸ਼ਨ ਹੋ ਗਿਆ। ਤੇ ਫੈਸਲਵਾੜਾ ਕਿਉਂ ਵੇਚ ਚੀਕਦਾ ਪਿਆ? ਨਹੀਂ, ਮੇਰਾ ਆਪਣਾ ਬਤੌਰ ਸਾਫੀ ਰਾਣਾ ਸਾਹਿਬ ਇਹ ਸਵਾਲ ਆ ਕਿ ਅਗਰ 2 ਖਾਤੀਨ, ਇੱਕ ਨੀਦਰਲੈਂਡ ਦੀ ਹੋਵੇ, ਇੱਕ ਵੈਨਜ਼ੂਏਲਾ ਦੀ ਹੋਵੇ, ਔਰ ਉਹਨਾਂ ਦਾ ਇੱਕ ਤਾਂ ਜਿਹੜਾ ਵਾਲਾ ਸੀ ਉਹ ਸਪੇਨ ਰਹਿੰਦਾ, ਉੱਥੋਂ ਕਾਲ ਆਈ 15 'ਤੇ, ਉਹਨਾਂ ਦਾ ਰੇਪ ਹੋਇਆ, ਪੁਲਿਸ ਕੋਲ ਕੋਈ ਆਪਸ਼ਨ ਸੀ ਕਿ ਉਹਨਾਂ ਨੂੰ ਐਕਸ਼ਨ ਨਾ ਲੈਂਦੀ? ਤੇ ਉਹ ਵਜ਼ੀਰ ਆਲਾ ਨੂੰ ਦੱਸਣ ਦੀ ਲੋੜ ਕੀ ਸੀ? ਉਹ ਤੇ ਬੰਦ ਹੀ ਨਹੀਂ। ਲੇਕਿਨ ਮੈਂ ਕਹਿੰਦਾ ਕਿ ਉਹਨਾਂ ਕੋਲ ਆਪਸ਼ਨ ਹੀ ਨਹੀਂ ਸੀ ਕਿ ਐਕਸ਼ਨ ਨਾ ਲੈਂਦੀ, ਮਜਬੂਰੀ ਸੀ ਉਹਨਾਂ ਦੀ। ਤੇ ਜਿਹੜਾ ਪੁਲਿਸ ਕੇਸ ਹੈ, ਉਹ ਤੇ ਉਹਨੇ ਹਰ ਕੇਸ ਵਾਸਤੇ ਉੱਤੇ ਥੋੜੀ ਪੁੱਛਣਾ ਹੈ। ਹਾਂਜੀ, ਕਿ ਜੀ ਕਿ ਕੇਸ ਹੋਇਆ ਤੇ ਜ਼ਿਆਦਾ ਤੇ ਕਰ ਲਈਏ। ਵਜ਼ੀਰ ਆਲਾ ਲੱਗੀ ਹੈ, ਉਹ ਤੇ SP ਤੇ SSP ਥੋੜੀ ਹੈ ਕਿ ਪੁੱਛ ਲਈਏ ਜੀ ਕਿ। ਪਹਿਲੀ ਗੱਲ ਇਹ ਕਿ ਇਸ ਤੋਂ ਜ਼ਿਆਦਾ ਹੁੰਦਾ ਕਿ ਸਾਡੀ ਜਿਹੜੀ ਪੁਲਿਸ ਆ ਉਹ ਕਿਤਨੀ ਸਿਆਸੀ ਤੌਰ 'ਤੇ ਇਨਫਲੂਐਂਸ ਹੁੰਦੀ। ਕਿ ਛੋਟੀ ਜਿਹੀ ਗ੍ਰਿਫਤਾਰੀ ਕਰਨ ਲਈ, ਮਤਲਬ ਐਡਾ ਵੱਡਾ ਕੇਸ ਹੈ, ਤੁਹਾਡਾ ਕਲੂ ਵੀ ਤੁਹਾਨੂੰ ਮਿਲ ਗਿਆ ਕਿ ਹੈ, ਅਤੇ ਤੁਸੀਂ ਵਜ਼ੀਰ ਆਲਾ ਨੂੰ ਪੁੱਛਦੇ ਹੋ। ਅਤੇ ਫਿਰ ਵਜ਼ੀਰ ਆਲਾ ਨੇ ਇਹ ਕਹਿਣਾ ਸੀ ਕਿ ਹੁਣ ਇਹਨੂੰ ਮਤਲਬ ਨਾ ਤੁਸੀਂ ਫੜੋ। ਉਹਨੂੰ ਪਤਾ ਸੀ ਉਹਦੇ ਕੌਨਸੀਕੁਐਂਸ ਕੀ ਨੇ, ਅਤੇ ਉਹ ਇਹੀ ਕਿ ਉਹਨੇ ਕਹਿਣਾ ਸੀ
ਹੁਣ ਪਤਾ ਤੇ ਇਹ ਲੱਗੇਗਾ ਨਾ ਕਿ ਪਹਿਲਾਂ ਵੀ ਤੁਹਾਨੂੰ ਪਤਾ ਨਾ ਕਿ ਪ੍ਰਾਈਮ ਮਿਨਿਸਟਰ ਸਾਹਿਬ ਦੀ ਫੈਮਿਲੀ ਉੱਥੇ ਇੱਕ ਮਸ਼ਹੂਰ ਬੈਕਰੀ ਜਿਨ੍ਹਾਂ ਦਾ ਬੇਟੀ ਤੇ ਦਮਾਦ ਲੜ ਪਿਆ ਸੀ, ਉਹ ਮੁੜ ਕੇ ਉਹ ਕੇਸ ਖਤਮ ਹੋ ਗਿਆ। ਹਾਂ, ਤੇ ਇਸ ਕੇਸ ਦਾ ਹੀ ਪਤਾ ਲੱਗੇਗਾ ਨਾ ਕੁਝ ਅਰਸੇ ਬਾਅਦ ਕਿ ਇਹਦੀ ਫੇਟ ਕੀ ਆਉਂਦੀ। ਫੇਟ ਕੀ, ਬਿਲਕੁਲ। ਹਾਂ, ਕਿਉਂਕਿ ਪੁਲਿਸ ਜਿਹੜੇ ਹੁਣ ਵੀ ਮੈਂ ਦੇਖਿਆ ਕਿ ਜਿਹੜੇ ਡੀਆਈਜੀ ਇਹਦੇ ਚ ਚੋਈ ਸਾਹਿਬ ਅੰਦਰ ਦੀ ਖਬਰ ਕਿਹੜੀ ਹੈ ਜਿਹੜੀ ਹੁਣੇ ਤੱਕ ਨਹੀਂ ਲੋਕਾਂ ਨੂੰ ਪਤਾ? ਉਹ ਅਸਲ ਮੈਂ ਉਹ ਐਂਗਲ ਇਹ ਸੀ ਕਿ ਸਭ ਤੋਂ ਪਹਿਲੀ ਗੱਲ ਇਹ ਕਿ ਐਕਸ਼ਨ ਕੀ ਲਿਆ ਜੀ। ਐਕਸ਼ਨ ਇਹ ਲਿਆ ਕਿ ਐਫਆਈਆਰ ਦੇਤੀ, ਬੰਦੇ ਫੜ ਲਏ, ਲੇਕਿਨ ਉਸ ਕੇਸ ਦੇ ਬਹੁਤ ਸਾਰੇ ਛੁਪੇ ਪਹਿਲੂ ਵੀ ਨੇ। ਉਹ ਦੱਸੋ। ਇਹ ਜਿਹੜਾ ਕੇਸ ਹੈ ਉਹ ਬੁਨਿਆਦੀ ਤੌਰ ਇਹ ਸੀ, ਤੁਹਾਨੂੰ ਪਤਾ ਨਾ ਕੇਸ ਦਾ ਤੇ ਸਾਰਾ ਕੁਝ ਰਿਪੋਰਟ ਹੋ ਚੁੱਕਿਆ ਕਿ ਉਹ ਉਹਨਾਂ ਨੇ ਐਮਰਜ਼ਾ ਡਾਰ ਨੇ ਉਹਦੇ ਦੋਸਤਾਂ ਨੇ ਕ੍ਰਿਪਟੋ ਜਿਹਨਾਂ ਲੜਕੀਆਂ ਨਾਲ ਉਹਨਾਂ ਦੇ ਲਿੰਕਡਇਨ ਪ੍ਰੋਫਾਈਲ ਤੇ ਪਤਾ ਲੱਗਦਾ ਸੀ ਕਿ ਉਹ ਕ੍ਰਿਪਟੋ ਦਾ ਬਿਜ਼ਨਸ ਕਰਦੀਆਂ। ਉਹਨਾਂ ਨੇ $5 ਲੱਖ ਦੀ ਇਨਵੈਸਟਮੈਂਟ ਕੀਤੀ, ਜਿਹੜੇ ਉਹਨਾਂ ਦੇ ਪੈਸੇ ਡੁੱਬ ਗਏ। ਉਹਨਾਂ ਨੇ ਉਹਨਾਂ ਨੂੰ ਟਰੈਪ ਕਰਕੇ ਪਾਕਿਸਤਾਨ ਬੁਲਾ ਕੇ ਉਹਨਾਂ ਕੋਲ ਰਿਕਵਰੀ ਦੀ ਕੋਸ਼ਿਸ਼ ਕੀਤੀ, ਲੇਕਿਨ ਜਿਹੜੇ ਉਹ ਕਿਰਾਏ ਦੇ ਕਤਲ ਉਹਨਾਂ ਨੇ ਹਾਇਰ ਕੀਤੇ ਹੋਏ ਸੀ, ਉਹਨਾਂ ਨੇ ਰੇਪ ਵੀ ਕਰ ਲਿਆ ਉਹਨਾਂ ਨੂੰ। ਇੱਕ ਨਵਾਂ ਹੋਰ ਜ਼ੁਲਮ ਹੋ ਗਿਆ। ਇਹ ਕੇਸ ਹੈ। ਲੇਕਿਨ ਐਮਰਜ਼ਾ ਡਾਰ ਉਹਨਾਂ ਬਾਕੀ ਸਾਰਿਆਂ ਨੂੰ ਇਹ ਸਾਰਾ ਹੁਣ ਪੁਲਿਸ ਦਾ ਮੈਂਡੇਟ ਹੀ ਨਹੀਂ ਹੈ। ਪੁਲਿਸ ਦਾ ਮੈਂਡੇਟ ਤੇ ਇਸ ਹੱਦ ਤੱਕ ਹੈ ਅਗਵਾ ਤੇ ਰੇਪ, ਠੀਕ ਹੈ, ਲੇਕਿਨ ਉਹਦੇ ਉੱਤੇ ਇੱਕ ਇਨਕੁਆਇਰੀ ਇਹ ਵੀ ਤਾਂ ਖੁੱਲਣੀ ਚਾਹੀਦੀ ਸੀ ਨਾ ਫਾਈਨੈਂਸ਼ੀਅਲ ਕ੍ਰਾਈਮ ਦੀ। ਬਿਲਕੁਲ, ਉਹ ਐਫਆਈਏ ਕਰਦਾ। ਹਾਂ, ਇਹ ਸੀਰੀਅਸ ਆਰਗੇਨਾਈਜ਼ ਕਿ ਬਈ ਇਹ $5 ਲੱਖ ਆਇਆ ਕਿੱਥੋਂ ਆਇਆ? ਇੱਥੇ ਤੁਹਾਡੇ ਕੋਲ ਤਾਂ 20 ਲੱਖ ਹੋਇਆ, ਨਾਲ ਹੀ ਐਫਆਈਏ ਆਪਣਾ ਐਫਪੀਆਰ ਤੁਹਾਡੀ ਕੰਡ ਤੇ ਨੋਟਿਸ ਛੱਡਦੀ। ਚੌਧਰੀ ਸਾਹਿਬ ਛਾ ਗਏ ਹੋਏ ਸੀ, ਇੰਜ ਤੇ ਨਹੀਂ ਕਹਿੰਦੇ, ਤੁਸੀਂ ਸਿਆਣੇ ਬਿਆਣੇ ਆਦਮੀ ਹੋ। ਤੇ ਇੱਥੇ ਜਨਾਬ $5 ਲੱਖ ਦਾ ਕੇਸ ਆ ਨਾ। ਐਫਪੀਆਰ ਨੇ ਪੁੱਛਿਆ ਕਿ $5 ਲੱਖ ਇਹ ਕਿੱਥੋਂ ਆਇਆ, ਇੱਕ ਨੋਟਿਸ ਦਿੰਦੇ ਨਾ ਉਹਨਾਂ ਨੂੰ। ਅਗਰ ਇਹ ਜੀ ਇਹਨਾਂ ਨੇ ਕਹਿਣਾ ਸੀ ਕਿ ਟੇਕ ਐਕਸ਼ਨ, ਪਤਾ ਲੱਗਦਾ ਕਿ ਵਾਕਈ ਐਕਸ਼ਨ ਹੋਇਆ। ਨਾ ਐਫਆਈਏ ਨੇ ਕੋਈ ਇਨਕੁਆਇਰੀ ਖੋਲੀ, ਨਾ ਐਫਆਈਏ ਨੇ ਕੋਈ ਐਫਆਈਆਰ ਦਿੱਤੀ, ਨਾ ਐਫਆਈ ਇਹਨਾਂ ਨੇ ਆਪਣੀ ਕਸਟਡੀ 'ਚ ਲਿਆ। ਦੂਸਰਾ ਉਹਦੇ 'ਚ ਇੱਕ ਹੋਰ ਚੀਜ਼ ਹੈ ਕਿ ਫਾਈਨੈਂਸ਼ੀਅਲ ਕ੍ਰਾਈਮ ਦੇ ਇਹ ਕਿ ਇੱਕ ਤੇ ਉਹ ਮਨੀ ਦਾ ਸੋਰਸ ਕੀ, ਉਹਦੀ ਟ੍ਰੇਲ ਕੀ ਹੈ। 22 ਸਾਲਾਂ ਦੇ ਜਿਹੜੇ ਹੁਕਮਰਾਨਾਂ ਦੇ ਬੱਚੇ ਇਹਨਾਂ ਕੋਲ $5 ਲੱਖ ਆਉਂਦੇ ਕਿੱਥੋਂ ਨੇ? ਦੂਸਰਾ ਇਹ ਹੈ ਕਿ ਉਹ ਜਿਹੜਾ ਕ੍ਰਿਪਟੋ ਦਾ ਕੰਮ ਕਰ ਰਿਹਾ ਸੀ, ਕੋਈ ਇੰਟਰਨੈਸ਼ਨਲ ਰੈਕਟ ਵੀ ਸੀਗਾ ਉਹ ਉਸ ਫਾਈਨੈਂਸ਼ੀਅਲ ਕ੍ਰਾਈਮ 'ਚ। ਉਹ ਅਗਰ ਰੈਕਟ ਸੀਗਾ ਤੇ ਉਹ ਮਤਲਬ ਕੀ ਸੀਗਾ, ਉਹਦੇ ਤੇ ਕੋਈ ਗੱਲਬਾਤ ਨਹੀਂ, ਬਸ ਜੀ ਟੇਕ ਐਕਸ਼ਨ, ਇੱਕ ਐਫਆਈਆਰ ਹੋ ਗਈ। ਉਹ ਐਫਆਈਆਰ ਉਹਨਾਂ ਦੀ ਆਪਣੀ ਪੁਲਿਸ ਆ, ਉਹਨੇ ਐਫਆਈਆਰ ਦਿੱਤੀ ਤੇ ਕੱਲ ਨੂੰ ਉਹਨਾਂ ਨੂੰ ਜਿਹੜੀ ਤਫਤੀਸ਼ ਹੋਏਗੀ ਉਹ ਤੇ ਇਨੋਸੈਂਟ ਕਰਾਰ ਦੇ ਦੇਣਗੇ ਤੇ ਪੇਸ ਖਤਮ ਹੋ ਜਾਏਗਾ। ਫੈਟਫ ਵੀ ਨੋਟਿਸ ਲੈ ਸਕਦਾ ਹੈ ਇਸ ਤਰ੍ਹਾਂ ਦੀ ਏਸ਼ੀਆ ਪੈਸੀਫਿਕ ਗਰੁੱਪ ਹੈ, ਉਹਦਾ ਤਾਂ ਪਤਾ ਨਹੀਂ, ਲੇਕਿਨ ਮੁਫਤੀ ਤਕੀ ਉਸਮਾਨੀ ਸਾਹਿਬ ਤੇ ਚੰਦ ਉਲਮਾ ਸਾਹਮਣੇ ਆ ਗਏ ਨੇ। ਓਏ ਹੋਏ ਹੋਏ, ਉਹ ਦੱਸੋ। ਉਹਨਾਂ ਨੇ ਕਿਹਾ ਕ੍ਰਿਪਟੋ ਜਿਹੜਾ ਨਜਾਇਜ਼ ਆ, ਇਹ ਹਰਾਮ ਹੈ, ਅੱਛਾ, ਇਹਦੇ 'ਚ ਬਿਜ਼ਨਸ ਕਰਨਾ। ਉਹਦੀ ਮੈਂ ਡਿਟੇਲ ਨਹੀਂ ਪੜ੍ਹੀ, ਫਤਵਾ ਇੱਕ ਆ ਗਿਆ। ਚਲੋ ਉਹ ਤੇ ਬਾਅਦ ਵਿੱਚ ਪਤਾ ਚੱਲੇਗਾ ਉਹਦੀ ਕੀ ਵਜ੍ਹਾ ਪਿੱਛੇ, ਲੇਕਿਨ ਮੌਲਵੀਆਂ ਨੂੰ ਇਹਦੇ 'ਚ ਇਸ ਤਰ੍ਹਾਂ ਦੇ ਮਸਾਇਲ 'ਚ ਲੱਤ ਪਸੰਦ ਦੀ ਉਹ ਲੋਕ ਫਿਰ ਬੜਾ ਉੱਤੇ ਕਰ ਰਹੇ ਨੇ। ਲੋਕ ਕਹਿੰਦੇ ਨੇ ਇਹਨਾਂ ਨੂੰ ਕੋਈ ਬੋਰਡ ਛੋੜ 'ਚ ਰੱਖਦੇ, ਜਿੱਦਾਂ ਉਹ ਤੁਹਾਨੂੰ ਪਤਾ ਨਾ ਜਿਹੜਾ ਸ਼ਰੀਆ ਬੈਂਕ ਆ, ਸ਼ਰੀਆ ਬੈਂਕ ਵਾਲੇ ਨੇ ਇਹਨਾਂ ਨੂੰ ਸਾਰਿਆਂ ਨੂੰ ਬੋਰਡਾਂ 'ਚ ਰੱਖਿਆ। ਉਹ ਕਹਿੰਦੇ ਕ੍ਰਿਪਟੋ ਵਾਲੇ ਵੀ ਕੋਈ ਰੱਖਦੇ ਸਕਦੇ ਤੇ ਸ਼ਾਇਦ ਫਤਵਾ ਨਾ ਆਉਂਦਾ ਨੇ ਤੇ ਫਿਰ ਇਸ ਤਰ੍ਹਾਂ ਦਾ ਧਿਆਨ। ਲੇਕਿਨ ਇਹ ਜਿਹੜਾ ਫੈਸਲਵਾੜਾ ਚੀਖ ਰਿਹਾ ਸੀ, ਇਹਦਾ ਮਤਲਬ ਕਿ ਐਸਟੈਬਲਿਸ਼ਮੈਂਟ ਖੁਸ਼ ਨਹੀਂ ਸੀ ਸਾਗਡਾਰ ਕੋਲੋਂ। ਹਾਂ, ਹੁਣ ਉਧਰ ਆ ਰਹੇ ਬਿਲਕੁਲ, ਤੇ ਉਹਨਾਂ ਨੂੰ ਜਿਵੇਂ ਮੌਕਾ ਲੱਗਾ, ਉਹਨਾਂ ਨੂੰ ਮੌਕਾ ਮਿਲ ਗਿਆ। ਇਹ ਜਿਵੇਂ ਕਿ ਪਨਾਮਾ ਕੇਸ ਪਿਆ ਸੀ ਨਾ ਮੀਆਂ ਸਾਹਿਬ ਦੇ ਉੱਤੇ, ਸਾਗਡਾਰ ਤੇ ਪੈ ਗਿਆ ਹੁਣ ਇਹਦਾ ਕੇਸ। ਬਿਲਕੁਲ, ਕਿਉਂਕਿ ਪਨਾਮਾ ਦੇ ਵਿੱਚ ਇਹ ਸੀਗਾ ਕਿ ਐਸਟੈਬਲਿਸ਼ਮੈਂਟ ਨੂੰ ਕੁਝ ਲੱਭ ਨਹੀਂ ਰਿਹਾ ਸੀ, ਲੇਕਿਨ ਜੋ ਹੀ ਪਨਾਮਾ ਆਇਆ ਉਹਨਾਂ ਨੇ ਕਿਹਾ ਮੌਕਾ ਹੁਣ ਨਹੀਂ ਛੱਡਣਾ। ਹੁਣ ਇੱਥੇ ਵੀ ਥੋੜਾ ਹੋਇਆ ਹੈ, ਬਿਲਕੁਲ ਉਹਨਾਂ ਨੇ ਇੱਥੇ ਪਲੇ ਕੀਤਾ ਫੋਰਸਿਸ ਨੇ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਉਸ ਕੇਸ ਦੀਆਂ ਉਹ ਆਈਆਂ। ਮਸਲਨ ਲੜਕੀਆਂ ਦੇ ਜਿਹੜੇ ਬਿਆਨ 164 ਦੇ, ਉਹ ਜ਼ਾਹਰ ਕੋਈ ਪਬਲਿਕ ਡਾਕੂਮੈਂਟ ਨਹੀਂ ਸੀਗਾ, ਲੇਕਿਨ ਉਹ ਅੰਦਰੋਂ ਹੀ ਲੀਕ ਹੋਏ। ਜਿਤਨਾ ਐਕਸਪੋਜ਼ ਕੀਤਾ ਗਿਆ ਕੇਸ ਨੂੰ, ਜਿਵੇਂ ਮੀਡੀਆ ਨੇ ਚੁੱਕਿਆ, ਬਲੋਚਿਸਤਾਨ ਭੁੱਲ ਗਏ, ਹਰ ਸ਼ਹਿਰ ਭੁੱਲ ਗਏ ਤੇ ਇਹਦੇ ਤੇ ਲੱਗੇ, ਇੱਥੇ ਲੱਗੇ। ਤੇ ਉਹ ਤੁਹਾਨੂੰ ਪਤਾ ਉਹ ਪੁਲਿਸ ਵਾਲੇ ਸਾਫੀ ਜਨਾਬ, ਉਹ ਡੀਆਈਜੀ ਆਪਰੇਸ਼ਨ ਦੀ ਬੜੀ ਉਹਨਾਂ ਨੇ ਬੇਇੱਜ਼ਤੀ ਕੀਤੀ। ਪ੍ਰੈਸ ਕਾਨਫਰੰਸ ਤੁਹਾਨੂੰ ਪਤਾ ਨਾ, ਬੜਾ ਉਹਦੇ ਜੋ ਲੜਾਈ ਹੋ ਗਈ, ਉਹ ਉੱਤੇ ਬੜੀ ਲੜਾਈ ਹੋ ਗਈ। ਮੈਂ ਵੇਖੀ, ਉਹ ਜੀਓ ਦਾ ਜਿਹੜਾ ਰਿਪੋਰਟਰ ਸੀਗਾ, ਉਹ ਬੜਾ ਅਹਿਮਦ ਫਰਾਜ਼, ਉਹਨੇ ਬੜੀ ਬੇਇੱਜ਼ਤੀ ਕੀਤੀ। ਉਹਨੇ ਕਿਹਾ ਸਾਨੂੰ, ਤੇ ਉਹ ਨਾਲ ਬਗੈਰਤ ਵਗੈਰਾ ਦੇ ਨਾਰੇ ਲਾ ਰਿਹਾ। ਅੱਛਾ, ਹਾਂ, ਪ੍ਰੈਸ ਕਾਨਫਰੰਸ ਦੇ ਵਿੱਚ ਓਏ ਹੋਏ, ਉਹ ਤੇ ਬੜੀ ਉਹ ਪੁਲਿਸ ਪ੍ਰੈਸ ਕਾਨਫਰੰਸ ਛੱਡ ਕੇ ਚਲੇ ਗਈ ਡੀਆਈਜੀ ਆਪਰੇਸ਼ਨ ਤੇ ਬੜਾ ਰੌਲਾ ਪਿਆ। ਕਿਉਂਕਿ ਤੁਹਾਨੂੰ ਪਤਾ ਨਾ ਲਾਹੌਰ ਪੁਲਿਸ ਵੀ ਦੋ ਲਾਬੀਆਂ। ਅੱਛਾ, ਸਦੀਕ ਕਮਿਆਣਾ ਸਾਹਿਬ ਦੀ ਇੱਕ ਲਹਿਦਾ ਲਾਬੀ ਹੈ ਤੇ ਫੈਸਲ ਕਾਮਰਾਨ ਸਾਹਿਬ ਦੀ ਲਹਿਦਾ। ਫੈਸਲ ਕਾਮਰਾਨ ਸਾਹਿਬ ਲਾਏ ਨੇ ਮੀਆਂ ਸਾਹਿਬ ਨੇ। ਅੱਛਾ, ਕਿਉਂਕਿ ਜਦੋਂ ਮੀਆਂ ਸਾਹਿਬ ਪ੍ਰਾਈਮ ਮਿਨਿਸਟਰ ਸੀ, ਉਹ ਉਹਨਾਂ ਦੀ ਸਿਕਿਉਰਿਟੀ ਦੇਖਦੇ ਸੀ ਪੀਐਮ ਆਫਿਸ। ਅੱਛਾ ਅੱਛਾ ਅੱਛਾ, ਉੱਥੋਂ ਉਹਨਾਂ ਨੂੰ ਪਸੰਦ ਆ ਜਿਹੜਾ ਨੂਨ ਲੀਗ ਦਾ ਤਰੀਕੇਕਾਰ ਆ ਕਿ ਬਿਊਰੋਕਰੇਟ ਨੂੰ ਪਹਿਲਾਂ ਇਹਨਾਂ ਨੂੰ ਪਸੰਦ ਆਉਂਦਾ, ਫਿਰ ਉਹਨੂੰ ਬਲੂ ਆਰਟ ਬਣਾਉਂਦੇ, ਫਿਰ ਉਹਨੂੰ ਨਵਾਜ਼ਦੇ ਨੇ, ਪੋਸਟਿੰਗ ਹਰ ਚੀਜ਼ ਇਹਦੇ ਜ਼ਰੀਏ ਚੱਲਦੇ ਨੇ। ਤੇ ਮੀਆਂ ਸਾਹਿਬ ਦੀ ਚਿੱਟ ਤੇ ਲੱਗੇ ਹੋਏ ਨੇ ਉਹ। ਅੱਛਾ, ਔਰ ਜੂਨੀਅਰ ਬੰਦਾ ਸੀਨੀਅਰ ਪੋਜੀਸ਼ਨ ਤੇ ਲੱਗਾ ਹੈ। ਓਏ ਹੋਏ, ਤੇ ਜ਼ਾਹਰਾ ਉਹ ਕਮਿਆਣਾ ਸਾਹਿਬ ਦੀ ਸੁਣਦੇ ਨਹੀਂ। ਬੜੀਆਂ ਖਬਰਾਂ ਦੇਤੀਆਂ ਅੱਜ ਤੁਸੀਂ, ਬਹੁਤ ਵੱਡੀਆਂ ਖਬਰਾਂ ਦੇਤੀਆਂ। ਲੇਕਿਨ ਇੱਕ ਖਬਰ ਮੈਂ ਤੁਹਾਨੂੰ ਹੋਰ ਦੱਸਾਂ, ਹੋਰ ਦਿਓ। ਇਸਹਾਕ ਡਾਰ ਸਾਹਿਬ ਨੇ ਵੀ ਇੱਕ ਬੜਾ ਸੀਨੀਅਰ ਸਾਫੀ ਜਿਹੜਾ ਉਹਦੀ ਡਿਊਟੀ ਲਾਈ ਹੈ ਕਿ ਉਹ ਡੇਲੀ ਮੋਹਸਨ ਨਕਵੀ ਦੀ ਕਲਾਸ ਲਵੇ। ਅੱਛਾ, ਉਹ ਤੁਹਾਡਾ ਇਸਲਾਮਾਬਾਦ ਦਾ ਸਾਫੀ ਹੈ, ਉਹ ਸਮਾਂ ਵਾਲੇ।
ਅੱਛਾ ਹਾਂ ਉਹ ਵੀ ਕੋ ਮੋਹਸਿਨ ਨਕਵੀ ਦੇ ਇੰਨਾ ਖਿਲਾਫ ਬੋਲ ਰਹੇ ਨੇ ਕਿ ਬੰਦਾ ਕਹਿੰਦਾ ਯਾਰ ਇਹ ਬਦਲੇ ਤੇ ਕੋਈ ਗੱਲ ਤੇ ਹੈ ਕੋਈ ਨਹੀਂ, ਹਾਂ ਲੇਕਿਨ ਉਹ ਉਹਨਾਂ ਦੀ ਪੱਕੀ ਡਿਊਟੀ ਹੈ। ਉਹਨੂੰ ਵੇਖ ਕੇ ਤੇ ਇੰਝ ਹੀ ਆਉਂਦਾ ਨਾ ਕਿ ਉਹ ਪੰਜਾਬੀ ਸਟੇਜ ਡਰਾਮੇ ਦੇ ਉੱਤੇ ਨਾ ਕਿ ਮਸਤਾਨੇ ਤੇ ਬੱਬੂ ਬਰਾਲ ਦੀ ਜੁਗਤਾਂ ਚੱਲ ਰਹੀਆਂ ਸਨ ਤੇ ਮਸਤਾਨੇ ਦੀ ਨਾ ਜੁਗਤਾਂ ਮੁੱਕ ਗਈਆਂ ਤੇ ਮਸਤਾਨਾ ਕਹਿੰਦਾ ਤੇਰੀ ਭੈਣ ਦੀ ਇੱਟ। ਉਹ ਕਹਿੰਦਾ ਇਹ ਕੀ ਗੱਲ ਹੋਈ? ਉਹ ਕਹਿੰਦਾ ਇੱਟ ਹੈ ਵੱਜੀ ਤੇ ਹੈ ਨਾ। ਤੇ ਬਸ ਗੱਲ ਕਰਨੀ ਹੈ ਤੇ ਕਰੀ ਜਾਓ। ਹਾਂਜੀ ਉਹ ਕਹਿੰਦੇ ਜੀ ਉਹ ਮੋਹਸਿਨ ਹੁਣ ਉਹ ਮਤਲਬ ਉਹਨਾਂ ਦਾ ਇੱਕ ਨਵਾਂ, ਮੈਂ ਤਾਂ ਹੈਰਾਨ ਹੁੰਦਾ ਫਿਰ ਸਾਨੂੰ ਗੱਲ ਕਰਨੀ ਚਾਹੀਦੀ। ਇਹ ਤਾਂ ਨਹੀਂ ਹੁਣ ਕੋਈ ਸੀਨੀਅਰ ਸਾਫੀ ਜੋ ਮਰਜ਼ੀ ਝੂਠ ਝਾੜ ਬੋਲੀ ਜਾਣ। ਨਹੀਂ ਨਾ ਤੇ ਸੀਨੀਅਰ ਏਜ ਵੱਧ ਜਾਵੇ ਤੇ ਬੰਦਾ ਉਹਨੂੰ ਸੀਨੀਅਰ ਉਹ ਹੁਣ ਕਹਿੰਦੇ ਜੀ ਕਿ ਉਹਨੂੰ ਤੁਸੀਂ ਕਿਹਾ ਕਰੋ ਉਮਰ ਦੇ ਹਿਸਾਬ ਨਾਲ ਸੀਨੀਅਰ ਸਾਫੀ ਕਿਹਾ। ਹੁਣ ਉਹਨਾਂ ਨੇ ਜਿਹੜੀ ਨਵੀਂ ਤਨਕੀਦ ਕੀਤੀ ਮੋਹਸਿਨ ਜ਼ਾਹਰਾ ਉਹ ਡਿਊਟੀ ਤੇ ਲਾਈ ਸਾਗਦਾਰ ਸਾਹਿਬ ਨੇ ਉਹਨਾਂ ਦੀ। ਉਹਨਾਂ ਨੇ ਮੋਹਸਿਨ ਨਕਵੀ ਸਾਹਿਬ ਇਹ ਕੀਤੀ ਹੈ ਜੀ ਕਿ ਇਹ ਆਪਣਾ ਕ੍ਰਿਕਟ ਦੀ ਮੀਟਿੰਗਾਂ ਕਰ ਰਿਹਾ, ਇੱਥੇ ਪੂਰੇ ਮੁਲਕ 'ਚ ਅੱਗ ਲੱਗੀ, ਬਲੋਚਿਸਤਾਨ ਜਿਹੜਾ ਇਤਨੇ ਬੰਦੇ ਮਰ ਗਏ। ਪਹਿਲਾਂ ਮੈਨੂੰ ਦੱਸਿਆ ਵੀ ਜਿਹੜੀ ਬਲੋਚਿਸਤਾਨ ਦੀ ਸਿਕਿਉਰਿਟੀ ਹੈ ਮੋਹਸਿਨ ਨਕਵੀ ਦੇਖਦਾ। ਹਾਂ ਇੱਥੇ ਹੈ ਲੇਕਿਨ ਐਫਸੀ ਤੇ 12 ਲਾਂਦੀ ਹੈ ਉਹਨਾਂ ਨੇ। ਨਹੀਂ ਆਂਦੀ ਹੈ ਲੇਕਿਨ ਇਹ ਹੈ ਕਿ ਇੰਟੀਰੀਅਰ ਮਿਨਿਸਟਰੀ ਦਾ ਕਿੰਨਾ ਕੁ ਰੋਲ ਹੁੰਦਾ ਤੁਹਾਨੂੰ ਪਤਾ ਨਾ, ਜਿਹੜੇ ਬਲੋਚਿਸਤਾਨ ਦੀ ਸਿਕਿਉਰਿਟੀ ਕੌਣ ਲੋਕ ਦੇਖਦੇ ਤੁਹਾਨੂੰ ਪਤਾ ਸਾਰੀ ਉੱਥੇ ਮੈਨੇਜ ਹੁੰਦੀ। ਸਾਨੂੰ ਪਤਾ ਉਹਨਾਂ ਦਾ ਕੋਈ ਮਤਲਬ ਨਹੀਂ। ਇੰਟੀਰੀਅਰ ਮਿਨਿਸਟਰੀ ਦਾ ਤਾਂ ਬਸ ਐਵੇਂ ਇੱਕ ਮੈਂ ਤਾਂ ਕਹਿੰਦਾ ਮੋਹਸਿਨ ਨਕਵੀ ਸਾਹਿਬ ਉਹ ਕ੍ਰਿਕਟ ਹੀ ਸਾਂਭ ਲੈਣਾ ਚੰਗੀ ਬੜੀ ਗੱਲ ਹੈ। ਦੂਸਰਾ ਹੈ ਕਿ 18ਵੀਂ ਤਰਮੀਮ ਤੋਂ ਬਾਅਦ ਜਿਹੜਾ ਫੈਡਰੇਸ਼ਨ ਆ ਉਹਦਾ ਲਾਅ ਐਂਡ ਆਰਡਰ 'ਚ ਕਿੰਨਾ ਰੋਲ ਹੈ ਵੀ ਦੇਖ ਲਓ। ਬਿਲਕੁਲ ਉਹ ਤੇ ਬੜਾ ਮਿਨੀਮਾਈਜ਼ ਹੋ ਗਿਆ। ਫੈਡਰਲ ਉਹ ਬਣਾ ਰਹੇ ਨੇ ਕਾਂਸਟੇਬਲਰੀ ਤੇ ਇਹ ਉਹਦੇ ਚ ਰੋਲ ਵਧਾਉਣਾ ਚਾਹ ਰਹੇ ਨੇ ਦੁਬਾਰਾ ਆਪਣਾ, ਲੇਕਿਨ ਉਹ ਉਧਰ ਤੇ ਕੋਸਟ ਗਾਰਡ ਇਹ ਉਹ ਤੇ ਇਹਨਾਂ ਦੇ ਜ਼ਿੰਮੇ ਆਉਂਦੇ ਨੇ। ਲੇਕਿਨ ਇਹ ਕਿ ਓਵਰਆਲ ਫੈਡਰਲ ਮਿਨਿਸਟਰ ਨੇ ਤੇ ਉਹਨਾਂ ਦਾ ਹੈ ਤੇ ਸਹੀ ਕਿ ਹਰ ਜਗ੍ਹਾ ਪਹੁੰਚਣ ਵੇਖਣ। ਨਹੀਂ ਉਹ ਠੀਕ ਹੈ ਲੇਕਿਨ ਇਹ ਹੈ ਕਿ ਫਿਰ ਤੁਸੀਂ ਸੱਚੀ ਗੱਲ ਜਿਵੇਂ ਰਹਿਮਾਨ ਮਲਕ ਸੀ ਬੜਾ ਐਕਟਿਵ ਸੀ ਹਾਂਜੀ ਇੰਟੀਰੀਅਰ ਮਿਨਿਸਟਰ, ਤੇ ਇਹ ਹੁੰਦਾ ਨਾ ਹਰ ਜਗ੍ਹਾ ਪਹੁੰਚੋ ਵੇਖੋ ਕੀ ਹੋ ਰਿਹਾ, ਕੰਮ ਕਰੋ ਨਾ ਕਰੋ ਆਣੀਆਂ ਜਾਣੀਆਂ ਵੇਖਦੇ ਉਹ ਫਿਰ ਰਹਿਮਾਨ ਮਲਕ ਸਾਹਿਬ ਦੀ ਆਣੀ ਜਾਣੀ ਸੀ, ਕੰਮ ਸ਼ਾਮ ਕੋਈ ਨਹੀਂ ਕਰਦੇ ਹਾਂ ਤੇ ਆਪਣਾ। ਲੇਕਿਨ ਇਹ ਹੈ ਕਿ ਅਗਰ ਤੁਸੀਂ ਸਾਫੀ ਦਾ ਕੰਮ ਹੈ ਕਿ ਅਗਰ ਸੱਚ ਨਹੀਂ ਬੋਲ ਸਕਦਾ ਕੋਈ ਉਹਦੇ ਲਈ ਮਸਲਾ ਤੇ ਫਿਰ ਉਹ ਖਾਮੋਸ਼ ਰਹਿ ਜਾਏ। ਅਗਰ ਤੁਸੀਂ ਗੱਲ ਕਰਨੀ ਸਿਕਿਉਰਿਟੀ ਦੀ ਫਿਰ ਦੱਸੋ ਨਾ ਕਿ ਯਾਰ ਕੌਣ ਬੰਦੇ ਜਿਹੜੇ ਅਸਲ ਜ਼ਿੰਮੇਦਾਰ ਨੇ। ਉਹ ਮੈਂ ਉਹਦੀ ਸਾਫੀ ਦੀ ਸਪੋਰਟ ਨਹੀਂ ਕਰ ਰਿਹਾ, ਤੁਸੀਂ ਸਹੀ ਕਹਿ ਰਹੇ ਹੋ। ਉਹ ਤੇ ਕਿਉਂਕਿ ਮੈਲਾਫਾਈਡ ਹੀ ਕਰ ਰਹੇ ਨੇ ਕੈਂਪੇਨ, ਉਹ ਤੇ ਸਮਝ ਆ ਰਹੀ ਹੈ ਸਾਨੂੰ। ਲੇਕਿਨ ਇਹ ਤੇ ਅਸੀਂ ਤੇ ਓਵਰਆਲ ਸਿਕਿਉਰਿਟੀ ਦੀ ਗੱਲ ਅਸੀਂ ਕਰਦੇ ਹੀ ਨਹੀਂ ਇਸ ਪ੍ਰੋਗਰਾਮ ਵਿੱਚ, ਅਸੀਂ ਸਿਆਸੀ ਗੱਲਾਂ ਕਰਦੇ ਹਾਂ ਤੇ ਲੇਕਿਨ ਇਹਦਾ ਤੇ ਸਿਆਸਤ ਵਿੱਚ ਬੜਾ ਭੁਚਾਲ ਆਏਗਾ ਇਸ ਤੋਂ ਬਾਅਦ। ਸਾਗਡਾਰ ਸਾਹਿਬ ਹਿਲੇ ਤੇ ਇਹਦਾ ਮਤਲਬ ਮੀਆਂ ਸਾਹਿਬ ਦੀ ਲਾਬੀ ਕਮਜ਼ੋਰ ਹੋ ਜਾਏਗੀ। ਨਹੀਂ ਇਹ ਇਸ ਤਰ੍ਹਾਂ ਇਤਨੀ ਆਸਾਨੀ ਨਾਲ ਹਿੱਲਣ ਵੀ ਨਹੀਂ ਲੱਗੇ ਹੋ, ਕਿਉਂਕਿ ਸ਼ਹਿਬਾਜ਼ ਸ਼ਰੀਫ ਦੀ ਲਾਬੀ ਹੋਰ ਹੈ, ਮੀਆਂ ਨਵਾਜ਼ ਸ਼ਰੀਫ ਦੀ ਹੋਰ ਹੈ। ਹਾਂਜੀ ਲੇਕਿਨ ਇਹ ਹੈ ਕਿ ਨਕਵੀ ਸਾਹਿਬ ਵੀ ਇੰਟੀਰੀਅਰ ਮਿਨਿਸਟਰੀ 'ਚ ਬੜੀ ਮਤਲਬ ਜ਼ਾਹਰ ਪਾਵਰਫੁਲ ਮਿਨਿਸਟਰੀ ਹੈ। ਉਹ ਜਿਹੜੀ ਮੈਨੂੰ ਨਹੀਂ ਸਮਝ ਆਉਂਦੀ ਕਿ ਉਹ ਫੋਰਨ ਅਫੇਅਰ ਮਿਨਿਸਟਰੀ ਕਿਉਂ ਲੈਣਗੇ ਸਿਵਾਏ ਇੱਕ ਦੇ ਕਿ ਅਗਰ ਉਹ ਆਪਣੀ ਪ੍ਰਾਈਮ ਮਿਨਿਸਟਰ ਦੀ CV ਬਣਾਉਣ ਦੇ ਚੱਕਰਾਂ 'ਚ ਆ ਤੇ ਨੈਕਸਟ ਸੈਟਅਪ ਦੀ ਕੋਈ ਪ੍ਰਾਈਮ ਮਿਨਿਸਟਰ ਤੇ ਹੋ ਸਕਦਾ ਫਿਰ ਫੋਰਨ ਅਫੇਅਰਸ ਲਈ ਇੰਟਰਸਟਡ ਹੋਣ। ਇੱਕ ਚਾਂਸ ਹੋ ਸਕਦਾ ਕਿਉਂਕਿ ਤੁਹਾਨੂੰ ਪਤਾ ਨਾ ਕਿ ਇਹ ਵੀ ਚਾਹ ਚੱਲ ਰਹੇ ਆ ਕਿ 2028 ਤੋਂ ਬਾਅਦ ਸ਼ਾਇਦ ਕੋਈ ਨਵਾਂ ਸੈਟਅਪ ਬਾਰ-ਬਾਰ ਜਦੋਂ ਨਾ ਆਉਂਦਾ ਕੋਈ ਨਾ ਕੋਈ ਵਜ੍ਹਾ ਤੇ ਹੁੰਦੀ, ਕੋਈ ਕਿੱਥੋਂ ਨਿਕਲਦਾ ਹੈ ਨਾ। ਲੇਕਿਨ ਇਹ ਕਿ ਅਗਰ ਨਾ ਹੋਏ ਬੜੇ ਸਾਗਡਾਰ ਸਾਹਿਬ ਨਾ ਹਟੇ ਤੇ ਫਿਰ ਕੀ ਹੋਣਾ? ਇਹਦਾ ਕੀ ਇਸ਼ਾਰਾ ਹੋਣਾ ਹੈ? ਕੋਈ ਕੌਨਫਲਿਕਟ ਵੱਧ ਜਾਣਾ ਆਪਸ ਵਿੱਚ ਅੰਦਰ ਤਾਕਤਵਰ ਹਲਕਿਆਂ ਦਾ? ਬਿਲਕੁਲ ਹੋ ਸਕਦਾ ਅਗਰ ਉਹਨਾਂ ਦੀ ਖੁਆਇਸ਼ ਹੋਵੇ ਕਿ ਇਹਨਾਂ ਨੂੰ ਸਾਈਡ ਤੇ ਕਰਨਾ ਤੇ ਨਾ ਹਟੇ। ਜ਼ਾਹਰ ਮੀਆਂ ਸਾਹਿਬ ਦੇ ਉਹ ਮੀਆਂ ਸਾਹਿਬ ਨੇ ਉਹਨਾਂ ਨੂੰ ਲਵਾਇਆ ਹੋਇਆ ਤੇ ਉਹ ਮੀਆਂ ਸਾਹਿਬ ਵੀ ਤੁਹਾਨੂੰ ਪਤਾ ਬੜੇ ਬਹੁਤ ਖਿਚੜੀ ਪੱਕ ਰਹੀ ਹੈ ਜਾਂ ਕੋਈ ਹਲੀਮ ਪੱਕ ਰਿਹਾ, ਕੋਈ ਪੱਕ ਰਿਹਾ ਕੁਝ ਅੰਦਰ। ਜੀ ਉਹ ਤੇ ਨਿਕਲੇਗਾ ਕੀ ਹੈ ਸਾਨੂੰ ਨਹੀਂ ਪਤਾ। ਹਾਂ ਹਨਾ ਚੌਧਰੀ ਸਾਹਿਬ, ਬਹਰਹਾਲ ਤੁਸੀਂ ਖਤਰਨਾਕ ਡੋਮੇਨ ਵਿੱਚ ਗਏ ਹੋ ਅੱਜ ਤੇ ਬੜੀਆਂ ਤੁਸੀਂ ਖੁੱਲ੍ਹ ਕੇ ਗੱਲਾਂ ਕੀਤੀਆਂ ਤੇ ਬੜੀਆਂ ਖਬਰਾਂ ਦਿੱਤੀਆਂ ਸਾਨੂੰ। ਤੇ ਬਰਸਾਤ ਸ਼ੁਰੂ ਹੋ ਗਈ, ਉਹਦੇ ਲਈ ਕੀਤਾ ਕੋਈ ਇੰਤਜ਼ਾਮ ਕਿ ਨਹੀਂ? ਸਰ ਬਸ ਬਰਸਾਤ ਇਹੀ ਹੈ ਕਿ ਆਪਣਾ ਪਸੀਨਾ ਬੜਾ ਆਉਂਦਾ ਅੱਜ ਕੱਲ੍ਹ। ਉਹਨੇ ਪਸੀਨਾ ਤੇ ਆਏਗਾ ਤੇ ਉਹ ਗਾਣੇ ਨਹੀਂ ਕੋਈ ਸੁਣਦੇ? ਤੂੰ ਬਰਸਾਤ ਵਾਲੇ ਬੜੇ ਗਾਣੇ ਨੇ ਇੰਡੀਅਨ, ਪਾਕਿਸਤਾਨੀ, ਪੰਜਾਬੀ। ਮੈਂ ਤੇ ਅੱਜ ਕੱਲ੍ਹ ਸੀਜ਼ਨ ਦੇਖ ਰਿਹਾ ਇੰਡੀਅਨ ਤੇ ਪੰਜਾਬੀ ਫਿਲਮ ਆਈ ਹੈ, ਬਰਸਾਤ ਦਾ ਮੌਸਮ ਚੱਲ ਰਿਹਾ। ਸਤਲੁਜ ਨਹੀਂ ਵੇਖੀ ਤੁਸੀਂ? ਓਹੋ ਮੈਂ ਬਿਲਕੁਲ ਸਤਲੁਜ ਨਹੀਂ ਵੇਖੀ? ਉਹਦੇ ਤੇ ਇੰਡੀਆ 'ਚ ਬੜੀ ਗੱਲਬਾਤ ਹੋ ਰਹੀ ਕਿ ਜਦੋਂ ਆਪਰੇਸ਼ਨ ਹੋਇਆ ਸੀ ਸਿੱਖਾਂ ਦੇ ਖਿਲਾਫ ਇੰਦਰਾ ਗਾਂਧੀ ਦਾ ਤੇ ਉਹ ਕਿੰਨੇ ਬੰਦੇ ਮਾਰੇ ਗਏ ਤੇ ਆਪਰੇਸ਼ਨ ਬਲੂ ਸਟਾਰ ਉਹ ਜਿਹੜਾ ਸਿੱਖ ਜਿਹੜਾ ਹੈ ਗੁਲਕਾਰ ਤੇ ਅਦਾਕਾਰ ਉਹਨੇ ਬਣਾਈ ਹੈ, ਬੜੀ ਗੱਲ ਹੋ ਰਹੀ। ਉਹ ਫਿਰ ਦੇਖਦੇ ਹਾਂ ਜੀ ਹੁਣ ਪਤਾ ਨਹੀਂ ਉਹਦੇ 'ਚ ਕੋਈ ਇੰਜ ਦਾ ਗਾਣਾ ਵੀ ਹੈ ਕਿ ਸਿੰਧ ਨੇ ਚਨਾਬ ਕੋਲੋਂ ਪੁੱਛਿਆ ਕਿ ਬਈ ਸਤਲੁਜ ਤੂੰ ਪੁੱਛ ਉਹਦਾ ਕੀ ਹਾਲ ਹੈ। ਇਸ ਤਰ੍ਹਾਂ ਦੀ ਕੋਈ ਬੜੀਆਂ ਗੱਲਾਂ। ਉਹ ਤਾਂ ਫਿਰ ਮੇਰੀ ਤਾਂ ਛੁੱਟੀ ਵੀ ਆ ਤੇ ਵੇਖੀ ਮੈਂ ਵੀ ਨਹੀਂ, ਮੈਂ ਵੀ ਵੇਖਣੀ ਹੈ ਲੇਕਿਨ ਉਹਦੇ ਮੈਂ ਤੇ ਤਬਸਰੇ ਵੇਖ ਰਿਹਾ ਬੜੇ, ਉਹ ਸੁਣ ਕੇ ਕੁਝ ਇੱਕ ਦੋ ਪੜ੍ਹੇ ਨੇ, ਨੈਟਫਲਿਕਸ ਤੇ ਹੈ ਪੜ੍ਹੀਆਂ।
ਨਹੀਂ ਨਹੀਂ ਨੈਟਫਲਿਕਸ ਤੇ ਨਹੀਂ ਹੈ, YouTube ਤੇ ਮੈਂ ਵੇਖੀ ਹੈ। ਹਾਂ, YouTube ਉਹ ਤੇ ਤੇ ਲਿਖਿਆ ਆ ਰਿਹਾ ਫੁੱਲ ਵੀਡੀਓ, ਲੇਕਿਨ ਮੈਂ ਕਲਿੱਕ ਨਹੀਂ ਕੀਤੀ ਕਿ ਉਹ ਹੈ ਵੀ ਕਿ ਨਹੀਂ ਅੰਦਰ। ਬਾਅਦ ਦਫਾ ਹੁੰਦਾ ਧੋਖਾ, ਉਹ ਬੰਦਾ ਕਲਿੱਕ ਕਰਦਾ ਤੇ ਉਹ ਉਹਦੇ 'ਚ ਫੁੱਲ ਨਹੀਂ ਹੁੰਦੀ, ਕੋਈ ਹੋਰ ਹੀ ਸ਼ਾਇਦ ਚੱਲ ਰਹੀ ਹੁੰਦੀ। ਚੈੱਕ ਕਰ ਲੈਣਾ, ਨਹੀਂ ਤੇ ਫਿਰ ਉੱਥੋਂ ਤੇ ਡਾਊਨ ਸਟਰੀਮ ਕਰ ਦਿੱਤੀ ਇੰਡੀਆ 'ਚ ਨਾ। ਅੱਛਾ ਬੜੀ ਉਹ ਰੌਲਾ ਪਿਆ ਉਹਦੇ ਉੱਤੇ ਚੋਈ ਸਾਹਿਬ। ਲੇਕਿਨ ਪਾਕਿਸਤਾਨ ਵਿੱਚ ਵੀ ਸ਼ਾਇਦ ਬੜੇ ਵਾਕਿਆਤ ਹੋਏ ਨੇ, ਕੋਈ ਇੱਥੇ ਵੀ ਕੋਈ ਕਿਸੇ ਨੂੰ ਖਿਆਲ ਆਵੇ ਕੋਈ ਫਿਲਮ ਬਣਾਉਣ ਇਸ ਦੇ ਉੱਤੇ। ਹਾਂ, ਕੋਈ ਪੰਜਾਬੀ ਫਿਲਮ ਬੜਾ ਅਰਸਾ ਹੀ ਹੋ ਗਿਆ। ਹਾਂ, ਪੰਜਾਬੀ ਕੀ ਉਰਦੂ 'ਚ ਹੀ ਬਣਾ ਲਵੇ ਇਸ ਤਰ੍ਹਾਂ ਦੇ ਬਾਅਦ। ਹਾਂ, ਉੱਥੇ ਉਰਦੂ ਵੀ ਨਹੀਂ ਬਣਦੀ, ਡਰਾਮੇ ਅੱਛੇ ਬਣਾ ਰਹੇ ਨੇ। ਹਾਂ, ਡਰਾਮੇ ਅੱਛੇ ਬਣਦੇ ਨੇ ਮਹਾਰਾਜ। ਬਾਕੀ ਕੋਈ ਸਿਆਸੀ ਡਰਾਮੇ ਚੱਲਦੇ ਰਹਿੰਦੇ ਨੇ ਤੇ ਕੁਝ ਸਿਆਸਤੀ ਡਰਾਮਾ ਬਣੀ ਹੈ ਇੱਥੇ, ਸਿਆਸਤੀ ਫਿਲਮ ਹੈ। ਇਹੀ ਸਾਡੀ ਜ਼ਿੰਦਗੀ ਹੈ ਲੋਕਾਂ ਦੀ। ਇੱਥੇ ਮੇਨ ਸਟਰੀਮ ਮੀਡੀਆ ਹੀ ਲੱਗਿਆ ਰਹਿੰਦਾ। 24 ਸਾਲ ਲਓ ਫਿਰ ਤੇ ਫਿਲਮਾਂ ਵੇਖੋ ਤੇ ਬਰਸਾਤ ਇੰਜੋਏ ਕਰੋ ਤੇ ਗਾਣੇ ਸ਼ਾਨੇ ਸੁਣੋ ਤੇ ਸਾਨੂੰ ਦਿਓ ਇਜਾਜ਼ਤ। ਤੇ ਮੇਰੇ ਵੱਲੋਂ ਤੇ ਅੱਲਾ ਬੇਲੀ। ਲਓ ਜੀ, ਫਿਰ ਰੱਬ ਰੱਖ।